पढ़ना सी 37 तो जी पढ़ो डॉक्टर जी। साहब 37 नंबर बंद च पढ़ना सी हाँ जी हाफिज पढ़ो। बरखुरदार दा मिर्जा साहबा दा नंबर 37 कलाम मिर्जा। जीवन सुफना दें दा दम दा ना वसा चढ़ मीटे सिर इश्क दे होवे जग गवाह लैला सस्सी हीर नू पई होवे वाह वाह रब अगे हथ जोड़िए लाई करे निभा। अच्छा ਇਹਦੇ ਵਿੱਚ ਚੜ ਮਿਟੀਏ ਸਿਰ ਇਸ਼ਕ ਦੇ। अच्छा मिट्टी ਇਹ है मीटे नहीं गा। ਨਹੀਂ, ਇਹ ਮਿਟੀਏ। अच्छा 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 मिट्टी है ठीक हो गया। ਅੱਛਾ, ਜੀਵਨ ਸੁਪਨਾ ਦੇਣ ਦਾ ਮਤਲਬ ਦੇਣ ਦਾ, जी 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 ਇੱਕ ਦੇਣ ਦਾ, ਦਮ ਦਾ ਨਾ ਵਸਾ वाह ਤੇ ਸਾਵਾਂ ਤੇ ਇਤਬਾਰ ਨਹੀਂ ਕੀਤਾ ਜਾ ਸਕਦਾ। ਚੜ ਮਿਟੀਏ ਸਿਰ ਇਸ਼ਕ ਦੇ ਸਿਰ ਤੇ ਚੜ ਕੇ ਆਪਣੇ ਆਪ ਨੂੰ ਮਿਟਾ ਲਈਏ। ਹੋਵੇ ਜਗ ਗਵਾਹ ਲੈਲਾ ਸੱਸੀ ਹੀਰ ਨੂੰ ਪਈ ਹੋਵੇ ਵਾਹ ਵਾਹ ਰੱਬ ਅੱਗੇ ਹੱਥ ਜੋੜੀਏ ਲਾਈ ਕਰੇ ਨਿਭਾ। ਤੇ ਰੱਬ ਦੇ ਅੱਗੇ ਅਸੀਂ ਹੱਥ ਜੋੜਨੇ ਆ ਕਿ ਸਾਡੀ ਜਿਹੜੀ ਇਸ਼ਕ ਦੀ ਸਾਡੇ ਇਸ਼ਕ ਨੂੰ ਪੁਕਾ ਦੇਵੇ। डॉक्टर साहब लैला सस्सी हीर नू पई होवे वाह वाह ਇਹਦਾ ਮਤਲਬ ਹੈ ਕਿ ਉਹਨਾਂ ਦੇ ਤਾਰੀਫਾਂ ਕੀਤੀਆਂ ਜਾਣ ਉਹਨਾਂ ਦੀਆਂ ਤਾਰੀਫਾਂ ਹੁੰਦੀਆਂ ਨੇ। ਹੁੰਦੀਆਂ ਨੇ। ਅੱਛਾ ਠੀਕ ਹੋਵੇ ਵਾਹ ਵਾਹ ਮਤਲਬ ਹੋ ਰਹੀ ਹੈ। ਹਾਂਜੀ ਹਾਂਜੀ ਠੀਕ। ਅਗਲਾ ਅਗਲਾ ਵੀ ਤੁਸੀਂ ਪੜੋ। ठीक बंद 38 कलाम साहिबां कुफर ए है विच इश्क दे कोली घत्तन भंग उधल जान सवाणियां नानक दादक तंग नंग सॉरी उधल जान सवाणियां नानक दादक चिक मेणे गाल थी मूल ना रहंदे संग तेरे तो सिर घोलिया जीवन चिराग तंग। ਕੁਫਰ ਕੁਫਰ ਇਹ ਹੈ ਵਿੱਚ ਇਸ਼ਕ ਦੇ ਕੌਲੀ ਘੱਤਨ ਭੰਗ। ਕੌਲੀ ਦਾ ਮਤਲਬ ਹੈ ਕੀਤਾ ਹੋਇਆ ਵਾਦਾ, ਕੌਲ ਦੇਣਾ। ਘੱਤਨ ਭੰਗ ਮਤਲਬ ਕੌਲ ਦੇ ਵਿੱਚ ਖਰਾਬੀ ਕਰ ਦਿੰਦੇ ਨੇ। ਉਧਰ ਜਾਣ ਸਵਾਣੀਆਂ ਅਲੋਪ ਹੋ ਜਾਂਦੀਆਂ ਨੇ ਔਰਤਾਂ। ਨਾਨਕ ਦਾਦਕ ਨੰਗ ਨਾਨਕਿਆਂ ਵੱਲੋਂ ਤੇ ਦਾਦਕਿਆਂ ਵੱਲੋਂ। ਉਹ ਅੱਛਾ ਅੱਛਾ ਨਾਨਕ ਦਾ ਮਤਲਬ ਇੱਥੇ ਹੈਗਾ। ਨਾਨਕ ਦਾਦਕ ਨੰਗ, ਨੰਗ ਦਾ ਮਤਲਬ ਹੈ ਬੇਸ਼ਰਮ, ਸ਼ਰਮ ਲੱਥ ਜਾਣੀ। ਆਸ਼ਿਕ ਮਿਹਣੇ ਗਾਲ ਥੀ, ਆਸ਼ਿਕ ਮਿਹਣੇ ਗਾਲ ਥੀ ਮੂਲ ਨਾ ਰਹਿੰਦੇ ਸੰਗ। ਯਾਨੀ ਆਸ਼ਿਕ ਜਿਹੜੇ ਨੇ ਉਹ ਤਾਨਿਆਂ ਤੋਂ ਜਾਂ ਗਾਲਾਂ ਤੋਂ ਉਹ ਸੰਗਦੇ ਨਹੀਂ ਹੈ। ਤੇਰੇ ਤੋਂ ਸਿਰ ਘੋਲਿਆ ਜਿਵੇਂ ਚਿਰਾਗ ਪਤੰਗ, ਜਿਵੇਂ ਭੰਵਰ ਜਿਹੜੇ ਪਤੰਗੇ ਨੇ ਉਹ ਜਿਵੇਂ ਰੋਸ਼ਨੀ ਤੇ ਸੜ ਦਿੰਦੇ ਨੇ ਆਪਣੇ ਆਪ ਨੂੰ, ਇਵੇਂ ਮੈਂ ਤੇਰੇ ਤੋਂ ਆਪਣੀ ਜਾਨ ਕੁਰਬਾਨ ਕਰਨੀ ਹੈ। हाँ जी अगला पढ़ो गौर साहब। जी सर जी 39 है कलाम मिर्जा। सूली तन उचूटिए आखी वेसन नीर चेहरों हब्बे नुरान की पिंजर वांग शरीर बिरहों खुले ताए के धरोस वांग करीर गुजे घा प्रेम दे बंद बंद उठ स्पीड छुट्टन नाही हाफजा इस बिरोह दे डंग अंदर वार रज आउन दी खांदी ए अंग आशिक सूली चढ़न थी मूल न रहंदे संग मरना सरना सोहल है इश्क ना लगे नंग। हाय 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 ब्यूटीफुल। सूली तन उचेड़िए अखी वैसन नीर
ਸੂਲ ਦਾ ਮਤਲਬ ਹੈ ਮੋਟਾ ਕੰਡਾ। ਕੰਡੇ ਦੀ ਦੋ ਸਾਈਜ਼ ਹੁੰਦੀਆਂ ਨੇ, ਇੱਕ ਛੋਟਾ ਕੰਡਾ ਹੁੰਦਾ ਕਿੱਕਰ ਦਾ, ਤੇ ਇੱਕ ਜਿਹੜਾ ਵੱਡਾ ਕੰਡਾ ਹੁੰਦਾ ਨਾ ਕਿਸੇ ਸ਼ੈ ਦਾ, ਉਹਨੂੰ ਸੂਲ ਕਹਿੰਦੇ ਨੇ। ਵੈਸੇ ਸੂਣੀ ਤਨ ਚੋਟੀਏ, ਚੋਟੀਏ ਦਾ ਮਤਲਬ ਉਖੇੜੀਏ, ਯਾਨੀ ਸੂਲਾਂ ਦੇ ਨਾਲ ਆਪਣੇ ਤਨ ਨੂੰ ਚੇਟੀਏ। ਅੱਖੀਂ ਵਹਿਸਣ ਨੀਰ, ਅੱਖਾਂ ਤੋਂ ਉਹ ਜਿਹੜਾ ਉਹ ਨੀਰ ਵਹੇਗਾ, ਯਾਨੀ ਪਾਣੀ ਵਹੇਗਾ, ਰੋਣਾ ਹੋਏਗਾ। ਚਿਹਰਿਓਂ ਹੱਬੇ, ਚਿਹਰਿਓਂ ਹੱਬੇ ਨੂਰਾਨਕੀ, ਨੂਰਾਨਕੀ, ਚਿਹਰਿਓਂ ਹੱਬੇ ਨੂਰਾਨਕੀ, ਪਿੰਜਰ ਵਾਂਗ ਸਰੀਰ। ਨੂਰਾਨਕੀ ਮੈਂ ਵੇਖਣਾ ਪਿਆ, ਨਜ਼ਰ ਨਹੀਂ ਆ ਰਿਹਾ ਦਾ ਮਤਲਬ ਕੀ ਹੈ ਇੱਥੇ। ਹਾਂ, ਇਹਦਾ ਮਤਲਬ ਨੂਰਾਨਗੀ ਦਾ ਮਤਲਬ ਹੈ ਜਿਸ ਚਿਹਰੇ ਦੇ ਉੱਤੇ ਨੂਰ ਨਾ ਹੋਵੇ, ਨੂਰ ਹੋਵੇ, ਨੂਰ ਨਾ ਹੋਵੇ, ਨਾ ਹੋਵੇ। ਪਿੰਜਰ ਵਾਂਗ ਸਰੀਰ, ਤੇ ਜਿਹੜਾ ਜਿਸਮ ਹੈ ਉਹ ਬਿਲਕੁਲ ਪਿੰਜਰ ਪਿੰਜਰ ਹੋ ਗਿਆ ਹੋਵੇ। ਪਿੰਜਰ ਵਕਰਾ ਹੋ ਗਿਆ ਹੋਵੇ। ਬਿਰਹੋਂ ਖਿਲੇ ਤਾਏ ਕੇ, ਖਿਲੇ ਦਾ ਮਤਲਬ ਖੁਸ਼ ਹੋਣਾ, ਹੱਸਣਾ। ਬਿਰਹੋਂ ਖਿਲੇ ਤਾਏ ਕੇ, ਧਰੋਸ ਵਾਂਗ ਕਰੀਰ, ਜਿਵੇਂ ਆਪਣਾ ਜਿਹੜੀ ਕਰੀਰ ਦਾ ਮਤਲਬ ਕਰੀ ਦਾ ਬੂਟਾ, ਤੇ ਕਰੀਰ ਦਾ ਮਤਲਬ ਵੈਸੇ ਉਰਦੂ ਦਾ ਜਿਹੜਾ ਹੈ ਉਹ ਇਹਨੂੰ ਆਪਣਾ ਜਵਾਨ ਤਗੜਾ, ਨਹੀਂ ਕਰੀਬ ਕੰਡਿਆਂ ਦੀ ਝਾੜੀ। ਅੱਛਾ, ਕੰਡਿਆਂ ਵਾਲੀ ਕੋਈ ਵੀ ਝਾੜੀ। ਬਿਰਹੋਂ ਖਿਲੇ ਤਾਏ ਕੇ, ਧਰੋਸ ਵਾਂਗ ਕਰੀਰ, ਜਿਵੇਂ ਕੰਡਿਆਂ ਦੇ ਉੱਤੋਂ ਧੂਆ ਜਾਏ ਕਿਸੇ ਨੂੰ, ਇਸ ਤਰ੍ਹਾਂ ਬਿਰਹੋਂ ਦੇ ਵਿੱਚ ਜਿਹੜੀ ਹੈ ਉਹ ਬਿਰਹੋਂ ਚ ਖੁਸ਼ੀ ਜਿਹੜੀ ਆਉਂਦੀ ਹੈ ਉਹ ਉਸ ਵੇਲੇ ਆਉਂਦੀ ਹੈ ਜਦੋਂ ਇਵੇਂ ਲੱਗੇ ਕਿ ਜਿਵੇਂ ਕੰਡਿਆਂ ਤੋਂ ਧਰੂਆ ਜਾ ਰਿਹਾ। ਗੁੱਜੇ ਘਾ ਪ੍ਰੇਮ ਦੇ, ਘਾ ਦਾ ਮਤਲਬ ਹੈ ਜ਼ਖਮ, ਤੇ ਗੁੱਜੇ ਦਾ ਮਤਲਬ ਹੈ ਖੁਫੀਆ। ਗੁੱਜੇ ਘਾ ਪ੍ਰੇਮ ਦੇ, ਬੰਦ ਉੱਠੇ ਸਪੀਡ, ਯਾਨੀ ਜਿਹੜੀ ਜਿਸਮ ਦਾ ਬੰਦ ਹੈ ਉਹਦੇ ਚ ਪੀੜ ਉੱਠਦੀ ਹੈ। ਡਾਕਟਰ ਸਾਹਿਬ ਇੱਥੇ ਮਿਰਜ਼ਾ ਕਹਿਣਾ ਚਾਹ ਰਿਹਾ ਕਿ ਜਿਹੜਾ ਇਸ਼ਕ ਹੈ ਉਹਦੀ ਜਿਹੜੀਆਂ ਤਕਲੀਫਾਂ ਨੇ, ਉਹਦੀਆਂ ਤਕਲੀਫਾਂ 'ਚ ਹੀ ਮਜ਼ਾ ਹੈਗਾ ਬੇਸਿਕਲੀ ਆਸ਼ਿਕ ਵਾਸਤੇ। ਅੱਗੇ ਆ ਗਿਆ ਜੀ ਮਕੂਲਾ ਸ਼ਾਇਰ ਜੀ। ਛੁੱਟਣ ਨਾਹੀਂ ਹਾਫਜ਼ਾ ਇਸ ਬਿਰੋਂ ਦੇ ਡੰਗ ਦਾ ਮਤਲਬ ਤਾਂ ਤੁਹਾਨੂੰ ਪਤਾ ਹੀ ਹੈ, ਜਿਹੜਾ ਆਪਣਾ ਸੱਪ ਮਾਰਦਾ ਹੈ ਜੀ। ਅੰਦਰ ਵਾਰ ਰੱਜ ਆਮ ਦੀ ਖਾਂਦੀ ਏ ਇਹ ਅੰਗ, ਮਤਲਬ ਇਹ ਅੰਦਰੋਂ ਹੀ ਬਿਰੋਂ ਜਿਹੜੀ ਹੈ ਇਹ ਅੰਦਰੋਂ ਤੁਹਾਨੂੰ ਖਾ ਕੇ ਆਪ ਰੱਜ ਜਾਂਦੀ ਹੈ। ਆਸ਼ਿਕ ਸੂਲੀ ਚੜਨ ਥੀ ਮੂਰ ਨਾ ਰਹਿੰਦੇ ਸੰਗ, ਯਾਨੀ ਜਿਹੜੇ ਆਸ਼ਿਕ ਨੇ ਉਹ ਸੂਲੀ ਚੜਨ ਤੋਂ ਸੰਗਦੇ ਨਹੀਂ ਹੈ, ਹਰਗਿਜ਼ ਵੀ ਸੰਗਦੇ ਨਹੀਂ ਹੈ। ਮੂਰ ਦਾ ਮਤਲਬ ਹਰਗਿਜ਼ ਵੀ। ਮਰਨਾ ਸਹਿਲ ਹੈ ਇਸ਼ਕ ਨਾ ਲੱਗੇ ਨੰਗ, ਮਤਲਬ ਆਸ਼ਿਕ ਲਈ ਮਰਨਾ ਸੌਖਾ ਹੈ, ਸਹਿਲ ਦਾ ਮਤਲਬ ਸੌਖਾ ਹੈ, ਇਸ ਲਈ ਕਿ ਉਹ ਇਹ ਚਾਹੁੰਦਾ ਹੈ ਕਿ ਇਸ਼ਕ ਨੂੰ ਨੰਗ ਨਾ ਲੱਗੇ।
ਇਸ਼ਕ ਨੂੰ ਕੋਈ ਦਾਗ ਬਦਨਾਮੀ ਨਾ ਨਾ ਲੱਗੇ। ਬਦਨਾਮ ਨਾ ਹੋਵੇ। ਹਾਂਜੀ ਡਾਕਟਰ ਸਾਹਿਬ ਇੱਕ ਗੱਲ ਕਰ ਲਾਂ ਇੱਥੇ। ਜੀ। ਇਹ ਜਿਹੜਾ ਤੁਸੀਂ ਵੱਡੇ ਕੰਡੇ ਦੀ ਗੱਲ ਕੀਤੀ, ਸੂਲੀ ਤਨ ਉਚੋਟੀਏ, ਵੱਡਾ ਕੰਡਾ ਉਹ ਹੁੰਦਾ ਹੈ ਜਿਹੜਾ ਅਮੂਮਨ ਜਿਹਦੀ ਵਿਸ ਚੜ ਜਾਂਦੀ ਹੈ ਨਾ, ਹੁੰਦੀ ਇਨਫੈਕਸ਼ਨ ਹੈ, ਉਦੋਂ ਉਹਨੂੰ ਵਿਸ ਕਹਿੰਦੇ ਨੇ। ਤੇ ਉਹ ਸ਼ਾਇਰ ਮਕੂਲਾ ਅੱਗੇ ਵੀ ਉਹ ਕਹਿੰਦਾ, ਛੁੱਟਾ ਨਹੀਂ ਹਾਰਦਾ ਇਸ ਬੇਰੂਹਾਂ ਦੇ ਡੰਗ। ਯਾਨੀ ਇਹ ਇਸ਼ਕੋ ਹੈ ਜਿਹਦੀ ਵਿਸ ਜਿਹੜੀ ਆ, ਜਿਸ ਤਰ੍ਹਾਂ ਉਹਨੇ ਵੀ ਕਿਹਾ ਨਾ, ਇਹ ਮੋਏ ਸੱਪ ਵਾਂਗੂ ਪੇ ਵਿਸ ਘੋਲਦੇ ਨੇ। ਤੇ ਵੈਸੇ ਉਹ ਜਿਹੜਾ ਆਪਣੇ ਗੌਰ ਸਾਹਿਬ ਲਫ਼ਜ਼ ਜਿਹੜਾ ਸੂਲ ਹੈ ਨਾ, ਸੂਲ ਦਾ ਤਾਂ ਮਤਲਬ ਵੈਸੇ ਪੀੜ ਵੀ ਹੈ, ਲੇਕਿਨ ਸੂਲ ਦਾ ਮਤਲਬ ਵੱਡਾ ਮੋਟਾ ਕੰਡਾ ਹੁੰਦਾ ਹੈ। ਠੀਕ ਜੀ ਜੀ ਡਾਕਟਰ ਸਾਹਿਬ। ਅੱਛਾ ਚਲੋ ਜੀ, ਅੱਗੇ ਕਿਹਨੇ ਪੜ੍ਹਨਾ? ਅਸੀਂ ਮੈਂ ਹੀ ਪੜ੍ਹ ਦੇਣਾ, ਹੋਰ ਤੇ ਕੋਈ ਹੈਗਾ ਨਹੀਂ ਇੱਥੇ। ਬੰਦ 42 ਵਿਰਾਗ ਸਾਹਿਬਾ। ਇਹ ਗਤਾਲੀ ਨਹੀਂ ਕਿਸੇ ਨੇ ਪੜ੍ਹਨਾ। ਖਾਵਣ ਪੀਵਣ ਹਾਂਜੀ 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 ਸੌਰੀ, ਬੰਦ 41। ਖਾਵਨ ਪੀਵਨ ਮਜਲਿਸਾਂ ਭੁੱਲ ਗਈ ਸਭ ਜਾ, ਜਿਸ ਤ੍ਰਿੰਜਨ ਸਾਹਿਬਾਂ ਕੋਈ ਨਕਾਰ ਵਜਾ, ਘਟ ਕਟ ਕੀਤਾ ਕੰਦਲੇ ਬਿਰहों ਦੇ ਕੇ ਤਾ, कौन बुझाए हाफजा अग लगे दरिया। वाह। ਅਗਲਾ ਵੀ ਇਹ ਬਸ आप ਠੀਕ ਹੈ। ਖਾਵਣ ਪੀਵਣ ਮਜਲਸਾਂ ਭੁੱਲ ਗਈ ਸਭ ਜਾ, ਮਤਲਬ ਖਾਣ ਪੀਣ ਦੀਆਂ ਜਿਹੜੀਆਂ ਮਜਲਸਾਂ ਲੱਗਦੀਆਂ ਸਨ ਉਹ ਸਾਰੀਆਂ ਭੁੱਲ ਗਈਆਂ ਨੇ। ਜਿਸ ਤ੍ਰਿੰਜਣ ਸਾਹਿਬਾਂ ਕੋਈ ਨਕਾਰ ਵਜਾ, ਜਿਸ ਤ੍ਰਿੰਜਣ ਵਿੱਚ ਸਾਹਿਬਾਂ ਖੇਡਦੀ ਸੀ ਉੱਥੇ ਹੁਣ ਕੋਈ ਨਕਾਰੇ ਵਜਾਉਂਦਾ ਹੈ, ਲੇਕਿਨ ਸਾਹਿਬਾਂ ਨਹੀਂ ਹੁੰਦੀ। ਘਟ ਕਟ ਕੀਤਾ ਕੰਦਲੇ, ਘਟ ਘਟ ਕਟ ਕੀਤਾ ਕੰਦਲੇ, ਯਾਨੀ ਕੰਡੇ ਨੇ ਦਿਲ ਤੇ ਸਰੀਰ ਨੂੰ ਜ਼ਖਮੀ ਕਰ ਦਿੱਤਾ ਹੈ। ਬਿਰਹੋਂ ਦੇ ਕੇ ਤਾ, ਬਿਰਹੋਂ ਦਾ ਸੇਕ ਦੇ ਕੇ। ਕੌਣ ਬੁਝਾਏ ਹਾਫਜ਼ਾ ਅੱਗੇ ਅੱਗ ਲੱਗੇ ਦਰਿਆ। ਬੜਾ ਅੱਛਾ ਮਿਸਰਾ ਹੈ। वाह। ਕਿ ਜੇ ਦਰਿਆ ਵਿੱਚ ਅੱਗ ਲੱਗ ਜਾਏ ਤੇ ਉਹਨੂੰ ਕੌਣ कौन बुझा सकता है, मतलब इश्क दी अग नूं कोई बुझा नहीं सकता, कोई लग जाए। ਹਾਂਜੀ ਚਲੋ ਜੀ ਅੱਗੇ। 42 विराग साहिबा। अत्तन कत्तन भुल गया रचिया इश्क हफीम, सिक्कन सूल फिराक बन दक्की सफा गनीम, पानी अंदर लून वांग कुल बे सकीम, पिया विछोड़ा यार दा कलोतर दो नीम। जैसे कलोतर है कि कलवत्तर है? कलवत्तर। हाँ कलवत्तर है। पिया विछोड़ा यार दा कलवत्तर दो नीम। जी डॉक्टर साहब। अतन कत्तन भुल गया। अतन का मतलब ਜਿਹੜੀਆਂ ਕੁੜੀਆਂ ਰਲ ਕੇ ਆਤਨ ਤੋਂ ਬਣੇ ਨਾ ਅਤਨ। अच्छा अच्छा अच्छा। ਤੇ ਆਤਨ ਜਿੱਥੇ ਕੁੜੀਆਂ ਬਹਿ ਕੇ ਤੇ ਕੱਤਦੀਆਂ ਨੇ। अच्छा अच्छा। ਅਤਨ ਕੱਤਨ ਭੁੱਲ ਗਿਆ ਰਚਿਆ ਇਸ਼ਕ ਹਫੀਮ, ਤੇ ਜਿਹੜਾ ਇਸ਼ਕ ਹੈ ਉਹ ਅਫੀਮ ਵਾਂਗੂ ਜਿਸਮ ਦੇ ਵਿੱਚ ਰਚ ਗਿਆ। डॉक्टर साहब ਇਹ ਅਫੀਮ ਜਿਹੜਾ ਨਸ਼ਾ ਹੁੰਦਾ, ਨਸ਼ੇ ਵਾਲੀ ਦਵਾਈ ਜਿਹੜੀ? ਬਿਲਕੁਲ ਬਿਲਕੁਲ। अच्छा अच्छा ਦਵਾਈ अच्छा ਨਹੀਂ ਹੁੰਦੀ, ਡਰਗ ਹੁੰਦੀ ਹੈ। जी जी। ਸਿੱਕਣ ਸੂਲ ਫਰਾਕ ਬਨ ਧੱਕੀ ਸਫਾ ਗਨੀਮ। ਸਿੱਕਣ ਸੂਲ ਫਰਾਕ ਬਨ ਮਤਲਬ ਸਿੱਕਣ ਦਾ ਮਤਲਬ ਜਿਹੜਾ ਹੈ ਉਹ ਵਿਛੋੜਾ ਹੈ। ਹਾਂਜੀ ਸਿੱਕਣਾ। ਹਾਂਜੀ ਸਿੱਕਣਾ। ਸੂਲ ਫਰਾਕ ਬਨ, ਸੂਲ ਜਿਹੜੀ ਪੀੜ ਹੈ ਉਹ ਤੇ ਉਹਨਾਂ ਫਰਾਕ ਨੂੰ ਦੇ ਨਾਲ ਬੰਨ ਕੇ ਧੱਕੀ ਸਫਾ ਨਗੀਮ ਗਨੀਮ। ਤੇ ਗਨੀਮ ਦਾ ਮਤਲਬ ਹੁੰਦਾ ਦੁਸ਼ਮਣ। ਤੇ ਦੁਸ਼ਮਣਾਂ ਨੇ ਇਹਨਾਂ ਦੀ ਜੋੜ ਕੇ ਤੇ ਇਹਨਾਂ ਦੀ ਸਫਾ ਜਿਹੜੀ ਅੱਗੇ ਤੱਕ ਦਿੱਤੀ ਹੈ। ਪਾਣੀ ਅੰਦਰ ਲੂਣ ਵਾਂਗ ਗੁਲ ਘੁਲ ਗਏ ਸਕੀਮ। ਜਿਵੇਂ ਪਾਣੀ ਆਪਣੇ ਦੇ ਅੰਦਰ ਲੂਣ ਨੂੰ ਪਾ ਦਿਓ, ਲੂਣ ਦਾ ਢੇਲਾ,
तो हौली 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 खुल जाता है। इस तरह ਸਕੀਮ ਜਿਹੜੀ ਹੈ, ਸਕੀਮ ਮਤਲਬ ਮਾੜਾ ਬੰਦਾ ਉਹ ਵੀ ਘੁਲ ਜਾਂਦਾ ਹੈ। ਪਿਆ ਵਿਛੋੜਾ ਯਾਰ ਦਾ, ਕਲੋਤਰ ਯਾਰ ਦਾ, ਕਲਵੱਤਰ ਦੋ ਨੀਂਦ। ਇੱਕ ਮਿੰਟ ਆ ਜਾਓ, ਕੰਮ ਚੱਲ ਰਿਹਾ। मैं पढ़दा अगला। नहीं डॉक्टर साहब ये पढ़ा चलते पे मेरे ख्याल नहीं ठीक ठीक आखिरी लाइन रहंदी जी डॉक्टर साहब ਇਹਨੂੰ ਤੁਸੀਂ 1 ਮਿੰਟ ਦੇ ਦਿਓ। जी जी जी। ਅੱਛਾ ਸਹੀ ਸਾ ਜਿਹੜਾ ਪਾਣੀ ਅੰਦਰ ਲੂਣ ਵਾਂਗ ਗੁਲਗੁਲ ਭਏ ਸਕੀਮ ਜ਼ਬਰਦਸਤ ਨਹੀਂ। मैं ही कहन लगा सा कि एक ते यह चीज ते कह लैन ने मन बड़ा इंप्रेस कीता है सिकन सूल फिराक बन दक्की सफा गनीम और ਇਹ ਜਿਹੜਾ ਪਹਿਲੀ ਲਾਈਨ ਵੀ ਉਹ ਵੀ ਬੜੀ ਮੈਂ ਦੇਣਾ ਪਿਆ ਲਫ਼ਜ਼ਾਂ ਦੀ ਜਿਹੜੀ ਬੁਨਤ ਹੈ ਨਾ जी जी ਉਹ ਬੜੀ ਜ਼ਬਰਦਸਤ ਹੈ ਮਤਲਬ ਅਤਨ ਕਤਨ ਭੁੱਲ ਗਿਆ ਰਚਿਆ ਇਸ਼ਕ ਅਫੀਮ ਕਿ ਉਹਨਾਂ ਨੂੰ ਕਤਨਾ ਪਤਨਾ ਭੁੱਲ ਗਿਆ ਔਰ ਇਸ਼ਕ ਇੰਜ ਰਚ ਗਿਆ ਜਿਵੇਂ ਤੁਸੀਂ ਅਫੀਮ ਖਾ ਲਓ ਤੇ ਫਿਰ ਰਚ ਜਾਂਦੀ ਤੁਹਾਡੇ ਖੂਨ 'ਚ ਜਾ ਕੇ ਜਿਵੇਂ ਇੱਕ ਮਿਕ ਹੋ ਜਾਂਦੀ ਕੱਢ ਨਹੀਂ ਸਕਦੇ ਤੁਸੀਂ ਉਹਨੂੰ बिल्कुल बिल्कुल ਇਹ ਜਿਹੜਾ सर मेरे को ਸਿੱਖਣ- मिस हो गया दक्की ना की मतलब सी दक्की सफा नजी ਦੱਕੀ ਸਫਾ ਗਨੀਮ ਦਾ ਕਹਿ ਰਹੇ ਸਨ ਕਿ ਉਹਨੂੰ ਗਨੀਮ ਕਹਿ ਰਹੇ ਸਨ ਕਿ ਗਨੀਮ ਦਾ ਮਤਲਬ ਹੁੰਦਾ ਦੁਸ਼ਮਣ ਕਿ ਜਿਹੜਾ ਫਿਰਾਕ ਹੈ ਉਹ ਸੂਲ ਤਕਲੀਫਾਂ ਚ ਉਹਨੂੰ ਬੰਨ ਕੇ ਨਾ ਜਿਹੜਾ ਇਸ਼ਕ ਹੈ ਫਰਾਕ ਜਿਹੜਾ ਵੇ ਤਕਲੀਫ ਨੂੰ ਤੇ ਹਿਰਸਾਂ ਨੂੰ ਤੇ ਸਿੱਕ ਨੂੰ ਬੰਨ ਕੇ ਤੇ ਦੁਸ਼ਮਣ ਦੀ ਸਫਾ ਚ ਧਿਕ ਦਿੰਦਾ ਕਿ ਲੋ ਇਹਨੂੰ ਫਿਰ ਮਾਰੋ। ਅੱਛਾ ਜੀ, मेहरबानी ਦੱਕੀ ਸਫਾ ਨਹੀਂ ਕਿ ਧਿਕ ਦਿੰਦਾ ਦੁਸ਼ਮਣ ਦੀ ਸਫਾ ਚ ਲੋ ਫਿਰ ਇਹਨੂੰ ਮਾਰ ਦਿਓ ਆਸ਼ਿਕ ਨੂੰ। ਜੀ ਡਾਕਟਰ ਸਾਹਿਬ ਪਿਆ ਵਿਛੋੜਾ ਯਾਰ ਦਾ ਕਲਵੱਤਰ ਦੋ ਨੀਂਦ ਇੱਥੇ ਸੋ ਤੁਸੀਂ। ਹਾਂਜੀ, ਕਲਵੱਤਰ ਜਿਹੜਾ ਹੈ ਉਹ ਕਹਿੰਦੇ ਨੇ ਇੱਕ ਵੱਡਾ ਆਰਾ ਜਿਹਦੇ ਨਾਲ ਲੱਕੜੀ ਨੂੰ ਦੋ ਟੋਟੇ ਕਰੀ ਟੋਟੇ ਕੀਤੇ ਜਾਂਦੇ ਨੇ। ਅੱਛਾ ਦੋ ਨੀਮ ਦਾ ਮਤਲਬ ਹੈ ਦੋ ਟੋਟੇ। ਜਿਵੇਂ ਕਲਵੱਤਰ ਦੇ ਨਾਲ ਵਿਛੋੜਾ ਯਾਰ ਦਾ ਉਂਝ ਹੀ ਹੁੰਦਾ ਜਿਵੇਂ ਕਲਵੱਤਰ ਨਾਲ ਜਿਸਮ ਦੇ ਟੋਟੇ ਕਰ ਦਿੱਤੇ ਜਾਣ। ਡਾਕਟਰ ਸਾਹਿਬ ਬੜੀ ਜ਼ਬਰਦਸਤ ਕਿ ਉਹਨੇ ਵਿਛੋੜੇ ਨੂੰ ਕਲਵੱਤਰ ਦੀ ਸਿੰਬਲਿਜ਼ਮ ਦਿੱਤਾ ਹੈ ਕਿ ਜੇ ਵਿਛੋੜਾ ਜਿਹੜਾ ਬਿਰੋਂ ਹੈ ਉਹ ਬਿਲਕੁਲ ਦੋ ਟੋਟੇ ਕਰ ਦਿੰਦਾ ਆਸ਼ਕ ਦੇ। ਜੀ ਬਿਲਕੁਲ ਐਸਾ ਹੀ ਜ਼ਬਰਦਸਤ ਜੀ। ਮੈਂ ਪੜ੍ਹ ਦਾਂਗੇ ਪੜੋ ਜੀ। ਮੈਂ 43 43 ਮਿਰਜ਼ੇ ਦੀ ਵਾਪਸੀ ਤੇ ਸਾਹਿਬਾਂ ਦਾ ਹਾਲ। ਚੱਲਣ ਸੁਣ ਕੇ ਸਾਹਿਬਾਂ ਛੱਤੇ ਖੁੱਤੇ ਪੱਟ ਤਰਸਨ ਨੈਣ ਪਨੀਰ ਜਿਉਂ ਰੋਵੇ ਨੀਰ ਪਲਟ ਅੰਦਰ ਵੜੇ ਤੇ ਨਿਕਲੇ ਬੈਠ ਨਾ ਹੰਗੇ ਛੱਡ ਦਮ ਦਮ ਸੈਲਾਂ ਮਾਰਦਾ ਇਸ ਬਿਰੋਂ ਦਾ ਫਟ। ਚੱਲਣ ਸੁਣ ਕੇ ਸਾਹਿਬਾਂ ਛੱਤੇ ਖੁੱਤੇ ਪੱਟ। ਉਹਨੂੰ ਜਦੋਂ ਉਹਨੇ ਸੁਣਿਆ ਨਾ ਇੱਥੋਂ ਮੈਂ ਚਲੀ ਜਾਣਾ ਹੈ ਤੇ ਉਹ ਆਪਣੇ ਵਾਲਾਂ ਨੂੰ ਖੋ ਰਹੀ ਹੈ। ਛੱਤੇ ਖੁੱਤੇ ਪੱਟ ਪੱਟ ਨੂੰ ਕੁੱਟਣਾ। ਤਰਸਣ ਨੈਣ ਤਰਸਣ ਨੈਣ ਨਪੀਰ ਜਿਉਂ ਲੋਵੇ ਨੀਰ ਪਲਟ ਨੀਰ ਪਲਟ। ਤਰਸਣ ਨੈਣ ਅਸੀਂ ਪਨੀਰ ਪੜਦੇ ਨੇ ਡਾਕਟਰ ਸਾਹਿਬ ਨੂੰ। ਨਹੀਂ ਪਨੀਰ ਹੀ ਹੈ ਮੇਰਾ ਖਿਆਲ। ਅੱਛਾ ਤੇ ਜਿਵੇਂ ਪਨੀਰ ਚੋਂ ਪਾਣੀ ਕੱਢਿਆ ਜਾਂਦਾ ਹੈ ਇਵੇਂ ਉਹਦੀਆਂ ਅੱਖਾਂ ਚੋਂ ਨੀਰ ਜਿਹੜੇ ਨੇ ਉਹ ਵਗ ਰਹੇ ਨੇ। ਅੰਦਰ ਵੜੇ ਤੇ ਨਿਕਲੇ ਬੈਠ ਨਾ ਹੰਗੇ ਝੱਟ। ਅੰਦਰ ਵੜੇ ਤੇ ਉਹ ਬੇਚੈਨੀ ਵਿੱਚ ਅੰਦਰ ਦੇ ਬਾਹਰ ਜਾ ਰਹੀ ਹੈ ਤੇ ਬੈਠ ਨਾ ਹੰਗੇ ਝੱਟ ਤੇ ਇੱਕ ਉਨ ਪਲ ਵੀ ਬਹਿਣ ਨਹੀਂ ਮਿਲ ਰਿਹਾ। ਬੇਚੈਨ ਦਮ ਦਮ
ਸੈਲਾਂ ਮਾਰਦਾ ਇਸ ਬਿਰਹੋਂ ਦਾ ਫੱਟ। वाह, ਸੈਲ ਦਾ ਮਤਲਬ ਹੈਗਾ ਤਰਾੜ ਪੈਣੀ ਕਿਸੇ ਚੀਜ਼ ਦੀ। यानी कि पीर 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 उठना। ਹਾਂਜੀ, ਦਮ ਦਮ ਸੈਲਾਂ ਮਾਰਦਾ ਇਸ ਬਿਰਹੋਂ ਦਾ ਫੱਟ। ਫੱਟ ਦਾ ਮਤਲਬ ਫਿਰ ਜ਼ਖਮ ਹੈਗਾ, ਤੇ ਉਹ ਦਮ ਦਮ ਜਿਹੜਾ ਹੈ ਉਹ ਇੰਨੀ ਪੀੜ ਦਿੰਦਾ ਕਿ ਬੰਦੇ ਦੀਆਂ ਤਰਾਟਾਂ ਨਿਕਲ ਜਾਂਦੀਆਂ। डॉक्टर साहब कमेंट करना सी ਜੀ लफ्जां दी चुनाई और बुनत जेरी है और ओदी सिलेक्शन जेरी है कमाल है हाफिज बरखुरदार दी, बहुत कमाल। ਹਾਂਜੀ, ਉਹ ਤੇ ਵੱਡਾ ਸ਼ਾਇਰ ਹੈ। मैं इन्हीं ਮੈਨੂੰ ਇੰਜ ਲੱਗਦਾ ਪੜ ਕੇ ਜਿਵੇਂ ਕਿ ਬਾਕੀ ਜਿਹੜੇ ਬਾਅਦ ਚੋਂ ਇਹਨਾਂ ਦੇ ਬਾਅਦ ਪੰਜਾਬੀ ਜਿਹੜੀ ਰਵਾਇਤ ਚੱਲੀ ਹੈ ਲਿਖਣ ਦੀ ਪੰਜਾਬੀ ਸ਼ਾਇਰੀ ਦੀ ਆਲ ਦ ਵੇ ਅਪ ਟੂ ਸ਼ਿਵ ਕੁਮਾਰ ਬਟਾਲਵੀ, ਉਹ ਮੈਨੂੰ ਬਾਰ-ਬਾਰ ਝਲਕ ਨਜ਼ਰ ਆ ਰਹੀ ਕਿ ਇਹ ਉਹੀ ਥੌਟ ਚੱਲਦੀ ਪਈ ਅੱਗੇ ਲਫ਼ਜ਼ ਅੱਗੇ ਪਿੱਛੇ ਕਰਕੇ, ਬਿਰਹੂ ਦੀ, ਜੁਦਾਈ ਦੀ, ਫੱਟਾਂ ਦੀ, ਸਿੱਕਾਂ ਦੀ। ਵਾਹ, ਚੱਲ ਬਸ ਅੱਜ ਇੰਨਾ ਹੀ ਪੜ੍ਹਨਾ, ਅੱਜ ਲੋਕੀ ਹੈ ਨਹੀਂ। ਥੋੜੇ ਨੇ, ਠੀਕ ਹੈ ਡਾਕਟਰ ਸਾਹਿਬ, ਅਸੀਂ 42 ਤੇ ਰੋਕ ਲੈਣੇ ਅੱਜ। ਅੱਜ 42 ਤੇ ਅਸੀਂ ਰੋਕ ਲੈਣਾ, ਅਗਲੀ ਵਾਰੀ 43 ਤੋਂ ਸ਼ੁਰੂ ਕਰਾਂਗੇ। ਠੀਕ ਹੈ ਡਾਕਟਰ ਸਾਹਿਬ, ਥੈਂਕ ਯੂ ਵੈਰੀ ओके जी, मच। मेहरबानी जी, खुदा हाफिज। ਅੱਛਾ, ਖੁਦਾ ਹਾਫਿਜ਼। ਰੱਬ ਰੱਖਾ ਡਾਕਟਰ ਸਾਹਿਬ। ਰੱਬ ਚੰਗਾ ਰੱਖਾ, ਜੀ। ਰੱਬ ਰੱਖਾ।